ਆਹ ਤੇ ਬੜੀ ਸੋਹਣੀ ਤੁਸੀਂ ਥਾਂ ਤੇ ਲੈ ਕੇ ਆਏ ਆਪਾਂ ਨੂੰ। ਆਹ ਫਿਲਮਾਂ 'ਚ ਥੋੜਾ ਜਿਹਾ ਮਾਹੌਲ ਵੇਖਿਆ ਪਰ ਉਦੋਂ ਵੀ ਕਮਾਲ ਦਾ ਆ। बाकी एक वड्डा खाना भी जिन्हें लाहौर नहीं देखा जम्मे ही नहीं। जम पे फिर हाँ मैं तो 2000 अगले साल इसे तरीक दोनों तेरी बर्थडे करांगे। एक डर एक खौफ जिहा ਜਿਹੜਾ ਅਸੀਂ ਰਲ ਮਿਲ ਕੇ ਆਪਾਂ ਲਾਉਣਾ। ਤੁਹਾਨੂੰ ਕੀ ਲੱਗਦਾ ਹੈ ਇਦਾਂ ਦੀ ਗੱਲ? ਨਹੀਂ ਕੋਈ ਨਹੀਂ, ਮੈਨੂੰ ਤਾਂ ਲੱਗ ਹੀ ਨਹੀਂ ਰਿਹਾ। ਜਿਵੇਂ ਕੋਈ ਹੋਰ ਕਹਿੰਦਾ ਵੀ ਨਾ ਕਿ ਡਰ ਲੱਗਦਾ ਪਹਿਲਾਂ ਛੋਟੇ ਹੁੰਦੇ ਲੱਗਦਾ ਸੀ, ਸੱਚੀ ਲੱਗਦਾ ਸੀਗਾ, ਪਰ ਹੁਣ ਜਦੋਂ ਦੀ ਆਈ ਉਦੋਂ ਦਾ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੈਂ ਬਾਹਰ ਕਿਤੇ। ਸਾਡੇ ਅੰਦਰ ਜਿਹੜਾ ਨਾ ਤੁਹਾਡੇ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਫੈਲਾਇਆ ਗਿਆ, ਡਰਾਇਆ ਗਿਆ ਕਿ ਉੱਥੇ ਜਾਓਗੇ ਪਤਾ ਜਿੰਨੇ ਲੋਕ ਤੁਹਾਨੂੰ ਪਿਆਰ ਕਰਨ ਵਾਲੇ ਇਸ ਪੰਜਾਬ ਵਿੱਚ ਕੀ ਪੂਰੇ ਪਾਕਿਸਤਾਨ ਵਿੱਚ ਲਾਹੌਰ ਦੇ ਅੰਦਰ ਖਾਸ ਕਰਕੇ ਜਿਸਲੇ ਤੁਸੀਂ ਆਓਗੇ ਨਾ ਤੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਵੇਖ ਲਿਆ। अस्सलाम वालेकुम दोस्तों, मैं नासिर ढिल्लों, तुसीं जुड़े हो साडे चैनल पंजाबी लहर से। इस वेले मैं लाहौर दिल्ली गेट लाहौर के जोड़े दरवाजे उन्होंने जो एक दरवाज़ा दिल्ली गेट इस तो ना कि दिल्ली वाल खुलता। ये अंदर बहुत कुछ है वेखण वाला। जोड़े टूरिस्ट इत्थे आना चाहते आते हैं वो वेखते भी ने। अंदर मस्जिद वजीर खान, सुरजन सिंह गली, उस तो बाद चूना मंडी बाज़ार, बहुत कुछ है अंदर वेखण वाला। सज्जू का चबारा, काफ़ी सारिया चीज़ा ने जिहड़ियां एक्सप्लोर करने वालियां, वेखण वालियां। तो अज का खास प्रोग्राम तुहाडे वास्ते लैके तुहाडे रूबरू हाँ। सोशल मीडिया की गल करिए, सोशल मीडिया को बड़ी वड्डी पावर, बड़ा वड्डा किरदार अदा करते हैं लोगों को जोड़न का। दुनिया जे व्लॉग्स की गल करिए, व्लॉगां की राही दुनिया विखाउण का। इसी तरह के साडे कोल कपल अज पाकिस्तान आ चढ़ते पंजाब तो पाकिस्तान आए ने, उन्हां नाल अज दी गलबात जिहड़ी आपां करन वास्ते तुहाडे रूबरू होए आ। तुसीं चैनल वेखदे होवोगे वॉक विद टुरना। सो बिल्कुल अमरीक सिंह टुरना ते उन्हां दी मिसिज साडे नाल ने इस वेले, उन्हां नाल गलबात अज दी करदे आ। सत श्री अकाल जी। सत श्री अकाल ढिल्लों साहब। जी की हाल चाल है? ठीक ठाक वधिया चढ़दी कला। किवें चल रही यात्रा? ਬਹੁਤ ਵਧੀਆ वधिया चल रही है? बहुत वधिया जी, पूरा आनंद आ रहा। अच्छा हाँ किथे किथे घूम लिया ते किथे किथे रह गया? तकरीबन सारियां थावां घूम लीਆਂ। ਇਹ ਲਾਹੌਰ ਦੇ ਕੁਝ ਹਿੱਸੇ ਰਹਿ ਗਏ ਹੋਣਗੇ ਘੁੰਮਣ ਵਾਲੇ, ਤੇ ਉਹ ਆ ਇੱਕ ਅੱਧਾ ਦਿਨ ਜਿਹੜਾ ਹੈਗਾ ਤੁਹਾਡੇ ਨਾਲ ਘੁੰਮ ਫਿਰ ਕੇ ਕਰ ਲਾਂਗੇ ਪੂਰਾ। ਵਲੌਗ ਵੀ ਬਣਾਏ ਆ, ਸ਼ੇਅਰ ਕੀਤੇ ਵਲੌਗ ਨੂੰ ਕਰੀ ਜਾ ਰਹੇ ਆ ਨਾਲ ਦੀ ਨਾਲ, ਵੇਖਣ ਵਾਲੇ ਵੇਖੀ ਜਾ ਰਹੇ ਆ। ਕਿਉਂਕਿ ਉਧਰ ਵਾਲੀ ਜਿਹੜੀ ਆਡੀਅנס ਹੈ ਤੁਹਾਨੂੰ ਵੇਖਣ ਵਾਲੀ, ਉਹਨਾਂ ਨੂੰ ਵੀ ਰੋਸ਼ਨਾਸ ਜ਼ਰੂਰ ਇੱਥੋਂ ਦੇ ਅਸੀਂ ਜਿਹੜੇ ਤਾਰੀਖੀ ਐਸਪੈਕਟਸ ਨਾਲ ਦੀ ਗੱਲ ਕਰੀਏ, ਕੀ ਸ਼ੈਵਾਂ ਨੇ ਵੇਖਣ ਵਾਲੀਆਂ, ਜੀ ਜੀ ਜੀ, ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਕੁਝ ਹੈ। ਬਿਲਕੁਲ। ਸਪੋਜ਼ ਜਿਹੜੇ ਵਲੌਗਰ ਨੇ ਜਾਂ ਕੰਟੈਂਟ ਕ੍ਰੀਏਟਰ ਨੇ, ਉਹ ਇੱਥੇ ਆ ਕੇ ਕੀ ਕੰਟੈਂਟ ਕ੍ਰੀਏਟ ਕਰ ਸਕਦੇ। ਤੁਸੀਂ ਸਾਰੀਆਂ ਚੀਜ਼ਾਂ ਐਕਸਪਲੋਰ ਕਰਿਓ, ਉਹਨਾਂ ਤੱਕ ਵੀ ਪਹੁੰਚਾਇਓ। ਬਿਲਕੁਲ ਜੀ ਬਿਲਕੁਲ, ਪੂਰੀ ਕੋਸ਼ਿਸ਼ ਆ ਵੀ ਆ ਜਿੰਨੇ ਕੁ ਦਿਨ ਸਾਡੇ ਕੋਲ ਹੈਗੇ ਆ, ਜਿੰਨਾ ਵੱਧ ਤੋਂ ਵੱਧ ਹੋ ਸਕਦਾ ਅਸੀਂ ਉਹ ਕਰ ਰਹੇ ਆ, ਤੇ ਆਪਣੇ ਵੀਵਰਸ ਨੂੰ ਸਾਰਾ ਵਿਖਾਵਾਂਗੇ। ਬਹੁਤ ਸਾਰੀਆਂ ਕਰ ਲਈਆਂ ਰਿਕਾਰਡਿੰਗਸ ਤੇ ਬਹੁਤ ਸਾਰੀਆਂ ਰਹਿ ਗਈਆਂ, ਬਹੁਤ ਸਾਰੀਆਂ ਥਾਵਾਂ ਵੇਖ ਲਈਆਂ, ਜਿੰਨਾ ਕੁ ਹੋ ਸਕਦਾ ਵੱਧ ਤੋਂ ਵੱਧ ਵੇਖ ਕੇ ਜਾਵਾਂਗੇ। ਇਹਨਾਂ ਦਾ ਵੀ ਇਹਨਾਂ ਦੇ ਮਿਸਿਸ ਨੇ ਬਿਲਕੁਲ ਵਾਕ ਵਿਦ ਟੁਰਨਾ ਦੀ ਟੀਮ ਪੂਰੀ, ਤੇ ਮੈਂ ਇਹਨਾਂ ਨੂੰ ਫੁੱਲ ਟੁਰਨਾ ਕਹਿੰਦਾ ਨਾ। ਸਾਡਾ ਉਹ ਏਰੀਆ ਫੁੱਲ ਟੁਰਨਾ ਵੱਜਦਾ ਨਾ ਰੂਟ, ਤਾਂ ਕਰਕੇ। ਅੱਛਾ ਅੱਛਾ, ਮੈਂ ਹੋਰ ਵੀ ਥੋੜਾ ਜਿਹਾ ਦੱਸਾਂ। ਇਹ ਐਜ਼ ਏ ਪ੍ਰੋਫੈਸ਼ਨ ਦੀ ਗੱਲ ਕਰੀਏ, ਜਰਨਲਿਸਟ ਹਨ, ਹੁਣ ਇਹ ਵਲੌਗ ਵਗੈਰਾ ਵੀ ਕਰਦੇ ਨੇ। ਸੋ ਇਸੇ ਤਰ੍ਹਾਂ ਹੀ ਨਹੀਂ, ਹੁਣ ਅੱਗੇ ਵਲੌਗਸ ਦੇ ਨਾਲ ਜਰਨਲਿਜ਼ਮ ਵੀ ਚੱਲਦੀ ਹੈ। ਹਾਂ, ਦੋਨੋਂ ਚੀਜ਼ਾਂ ਬਰਾਬਰ ਨੇ। ਮਤਲਬ ਅਸੀਂ ਫਿਊਜ਼ਨ ਦੇ ਰਹੇ ਹਾਂ, ਪੱਤਰਕਾਰੀ ਦਾ ਵੀ ਤੇ ਵਿੱਚੇ ਵਲੌਗਿੰਗ ਦਾ ਵੀ, ਦੋਨੋਂ ਚੀਜ਼ਾਂ ਮਿਕਸ, ਕਿਉਂਕਿ ਪੱਤਰਕਾਰੀ ਸਾਡੇ ਅੰਦਰੋਂ ਜਾ ਨਹੀਂ ਸਕਦੀ ਨਾ, ਤਾਂ ਕਰਕੇ ਪੱਤਰਕਾਰੀ ਜ਼ਰੂਰੀ ਹੈ। ਪੱਤਰਕਾਰੀ ਜ਼ਰੂਰੀ ਆ, ਉਹ ਤਾਂ ਸਾਡਾ ਗੁੜਤੀ ਇੱਕ ਤਰ੍ਹਾਂ ਪੱਤਰਕਾਰੀ ਦੀ ਕਹਿ ਸਕਦੇ ਉਹ ਮੈਂ ਇਹਨਾਂ ਦੀਆਂ ਸੁਣੀਆਂ ਗਾਣਿਆਂ ਦੇ ਵਿੱਚ ਵੀ ਕੁਛ ਇਹਨਾਂ ਦੀਆਂ ਆਵਾਜ਼ਾਂ ਰਿਕਾਰਡਿੰਗ ਪਰ ਰਿਕਾਰਡ ਕਰਾਈਆਂ ਜਿਹੜੀਆਂ ਸਿੱਧੂ ਮੂਸੇਵਾਲੇ ਦੇ ਗਾਣੇ ਚਾਹੀਆਂ ਜਾਂ ਵੈਸੇ? ਨਹੀਂ ਵੈਸੇ ਨਿਊਜ਼ ਚੈਨਲ 'ਚ ਕੰਮ ਕਰਦੀ ਸੀ ਨਾ, ਉਹ ਜਿਵੇਂ ਵੌਇਸ ਓਵਰ ਕੀਤਾ ਹੁੰਦਾ, ਉਹਦੇ 'ਚ ਉਹਨਾਂ ਨੇ ਆਵਾਜ਼ ਲਈ ਸੀ। ਉਹ ਉਸੇ ਐਕਸੈਂਟ 'ਚ ਕਿਹੜੀ ਆਵਾਜ਼ ਹੈ? ਉਹ ਸੁਣਾ ਦਿੰਦੀ ਹਾਂ। ਸਿੱਧੂ ਮੂਸੇਵਾਲਾ ਪੁਲਿਸ ਦੇ ਹੱਥ ਤਾਂ ਆਇਆ ਪਰ ਬਚ ਕੇ ਨਿਕਲ ਗਿਆ, ਬਚ ਕੇ ਤਾਂ ਨਿਕਲ ਹੀ ਗਿਆ ਪਰ ਜਾਂਦਾ ਜਾਂਦਾ ਪੁਲਿਸ ਨੂੰ ਹਥਿਆਰ ਵੀ ਦਿਖਾ ਗਿਆ। ਅੱਛਾ, ਸਿੱਧੂ ਨੇ ਕਦੀ ਰਾਬਤਾ ਨਹੀਂ ਕੀਤਾ ਤੁਹਾਡੇ ਨਾਲ? ਨਹੀਂ, ਉਹ ਕਿਉਂਕਿ ਵੈਸੇ ਮੈਨੂੰ ਲੱਗਦਾ ਉਹ ਕਹਿੰਦਾ ਉਹਨੂੰ ਹੁੰਦਾ ਸੀ ਨਾ ਕਿ ਖਬਰਾਂ 'ਚ ਰਹਿਣ ਦਾ, ਗਾਣਾ ਵੀ ਸੀ ਜਦੋਂ ਖਬਰ ਆ ਲਾਈਨ ਐਵੇਂ ਦੀ ਸੀ ਜਿਹੜੀ ਇਹਨਾਂ ਦੇ ਚੈਨਲ ਦੀ ਬੜੀ ਢੁਕਵੀਂ ਸੀ ਉਹਦੇ ਤੇ, ਵੀ ਜਿੱਦਾਂ ਇਹਨਾਂ ਨੇ ਬੋਲਿਆ ਤੇ ਉਹਨੂੰ ਪਸੰਦ ਆ ਗਈ ਹੋਣੀ, ਉਹਨੇ ਰੱਖ ਲਈ।
ਤੇ ਮੈਂ ਵੈਸੇ ਮਿਲਿਆ ਇੰਟਰਵਿਊ ਕੀਤਾ ਪਰ ਕਿਹਾ ਸੀਗਾ ਕਿ ਡਿਸਕਸ ਦੱਸ ਕੇ ਕਰਨ ਦਾ ਆਇਓ। ਚੇਤਾ ਭੁੱਲ ਗਿਆ ਬਸ ਇੰਨੀ ਕੁ ਕਮੀ ਰਹਿ ਗਈ ਫਿਰ ਉਹ ਜਦੋਂ ਸਾਡਾ ਵੇਖ ਲਓ ਇਹਨੂੰ ਡਿਸਕਸ ਕਰਨ ਦਾ ਚੇਤਾ ਭੁੱਲ ਗਿਆ ਤੁਹਾਡਾ। ਹਾਂ ਜੇ ਤਾਂ ਭੁੱਲ ਗਏ ਨਹੀਂ ਅਸੀਂ ਚਾਹੁੰਦੇ ਸੀ ਫੇਰ ਮਿਲ ਕੇ ਆਈਏ ਪਰ ਹਾਂ ਸਬੱਬ ਨਹੀਂ ਬਣਿਆ। ਗੱਲ ਹੀ ਹੋਰ ਹੋ ਗਈ ਅਣਹੋਣੀ ਹੋ ਗਈ ਤੇ ਉਹ ਸਾਡੀ ਰੀਝ ਵੀ ਵਿੱਚੇ ਰਹਿ ਗਈ ਦੁਬਾਰਾ ਫਿਰ ਮਿਲਣ ਦੀ। ਤਮੰਨਾ ਸੀਗੀ ਮਿਲਣ ਦੀ ਪਰ ਪੂਰੀ ਨਹੀਂ ਹੋ ਸਕੀ। ਜਰਨਲਿਜ਼ਮ 'ਚ ਜੀ ਆ ਵੈਸੇ ਲੋਕਲ ਤੁਹਾਡਾ ਜਿਹੜਾ ਸਰਾਊਂਡਿੰਗ ਤੁਹਾਡੇ ਜਾਣ ਵਾਲੇ ਨੇ, ਤੁਹਾਡੀਆਂ ਸਹੇਲੀਆਂ, ਕੋਈ ਫਰੈਂਡ ਸਰਕਲ ਪਾਕਿਸਤਾਨ ਆਉਣ ਬਾਰੇ ਦੱਸਿਆ ਵੀ ਚੱਲੇ? ਘਰਦਿਆਂ ਨੂੰ ਪਤਾ ਸੀਗਾ, ਬਾਕੀ ਬਾਹਰਲਿਆਂ ਨੂੰ ਦੱਸ ਨਹੀਂ ਸਕੇ ਕਿਉਂਕਿ ਅੰਡਮਾਨ ਤੋਂ ਸਿੱਧੇ ਆ ਗਏ ਨਾ ਆਪਾਂ, ਰੁਕਣ ਦਾ ਵੀ ਮੌਕਾ ਨਹੀਂ ਮਿਲਿਆ ਨਾ, ਮਤਲਬ ਵੀਜ਼ਾ ਬਾਅਦ 'ਚ ਹੀ ਆ ਗਿਆ ਸੀ ਇਸ ਲਈ ਸਿੱਧੇ ਆ ਗਏ ਸੀਗੇ। ਪਰ ਤਾਂ ਹੁਣ ਸਾਰਿਆਂ ਨੂੰ ਪਤਾ ਮੈਸੇਜ ਲੱਗ ਆ ਗਿਆ। ਰਹੇ ਆ, ਮੈਸੇਜ ਆ ਰਹੇ ਸਾਰਿਆਂ ਨੂੰ ਪਤਾ ਲੱਗ ਆਓ ਗਿਆ। ਅੱਗੇ ਨਾਲ ਨਾਲ ਤੁਰੇ ਚੱਲਦੇ ਆ। ਬਿਲਕੁਲ ਇਹ ਬੜੀ ਖੁਸ਼ੀ ਹੋ ਰਹੀ ਵੀ ਲਾਹੌਰ ਦਿੱਲੀ ਗੇਟ 'ਚ ਆਪਾਂ ਖੜੇ ਆ ਤੇ ਕਦੀ ਇੱਥੋਂ ਸਿੱਧਾ ਰੂਟ ਸੀ 500 ਕਿਲੋਮੀਟਰ ਦਿੱਲੀ ਆਉਂਦਾ ਸੀ ਨਾ ਤੇ ਕਿੱਡੀ ਵੱਡੀ ਗੱਲਬਾਤ ਸੀ। ਅੱਜ ਅਸੀਂ ਉਸ ਦਿੱਲੀ ਗੇਟ ਦੇ ਦਰਵਾਜ਼ੇ ਦੇ ਵਿੱਚ ਤੁਰੇ ਜਾ ਰਹੇ ਆ ਤੇ ਇਹ ਅੰਦਰ ਭਾਜੀ ਕੀ ਆ ਹੁਣ ਸਾਰਾ ਮਾਰਕੀਟਾਂ ਹੀ ਨੇ। ਇਹ ਅੰਦਰ ਜੋ ਜਾਣੇ ਕਈ ਹਮਾਮ ਆ ਅੱਛਾ ਪਹਿਲੋਂ ਕਿਉਂਕਿ ਗੀਜ਼ਰ ਨਹੀਂ ਸੀ ਨਾ ਹੁੰਦੇ, ਹਾਂਜੀ ਹਾਂਜੀ ਸ਼ਾਹੀ ਇਮਾਮ ਹੀ ਹੁੰਦੇ ਸੀਗੇ ਇਹਨਾਂ 'ਚ ਗਰਮ ਪਾਣੀ ਦਾ ਇੰਤਜ਼ਾਮ ਜਿਹੜੇ ਹੁੰਦੇ ਸਨ ਉਹਨਾਂ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਜੀ। ਆਹ ਸੱਜੇ ਸਾਡੇ ਸਬੀਲ ਵਾਲੀ ਗਲੀ, ਅੱਛਾ ਇਹ ਆ ਇੱਧਰ ਖੱਬੇ ਪਾਸੇ ਸਾਡੇ ਜੀ ਸ਼ਾਹੀ ਹਮਾਮ ਜੀ। ਤੇ ਆਹ ਪੁਰਾਣੀਆਂ ਬਿਲਡਿੰਗ ਜੇ ਮੇਰਾ ਕੈਮਰਾਮੈਨ ਵਿਖਾ ਸਕਿਆ ਸਾਹਮਣੇ, ਇਹ ਸਾਰੀਆਂ ਉਸੇ ਤਰ੍ਹਾਂ। ਪੁਰਾਣੀਆਂ ਇਮਾਰਤਾਂ ਬਹੁਤ ਸੰਭਾਲੀਆਂ ਪਈਆਂ, ਇਹ ਸਾਨੂੰ ਬੜੀ ਮਤਲਬ ਹੈਰੀਟੇਜ ਆ, ਇੱਥੇ ਸਾਂਭ ਕੇ ਰੱਖਿਆ। ਇਹ ਚੀਜ਼ ਬਹੁਤ ਕਮਾਲ ਲੱਗੀ ਆ ਕਿਉਂਕਿ ਉਹਨਾਂ ਦੇ ਵਿੱਚ ਹੀ ਦਫ਼ਤਰ ਚੱਲ ਰਹੇ ਆ, ਉਹਨਾਂ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਤੇ ਉਹਦੇ ਨਾਲ ਮੇਨਟੇਨ ਹੋ ਰਿਹਾ ਬੜਾ ਕੁਝ ਇੱਥੇ ਵਧੀਆ ਹੈ ਨਾ। ਔਰ ਇਹਦੇ ਵਿੱਚ ਹੀ ਅੰਦਰ ਹੀ ਜੇ ਆਪਾਂ ਬ੍ਰਾਂਡ ਤੇ ਨਹੀਂ, ਹਾਂਜੀ ਤੇ ਇੱਥੋਂ ਦਾ ਲਾਹੌਰ ਦਾ ਆਜ਼ਮ ਮਾਰਕੀਟ ਆ ਜਾਂਦੀ ਹੈ ਕੱਪੜੇ ਦੀ। ਅੱਛਾ। ਉਹ ਬਹੁਤ ਵੱਡੀ ਮਾਰਕੀਟ ਆ, ਮਤਲਬ ਵੀ ਤੇ ਪਾਕਿਸਤਾਨ ਦੀ ਆਪਾਂ ਮਾਰਕੀਟ ਤੇ ਵੱਡੀਆਂ ਮਾਰਕੀਟਾਂ 'ਚ ਗਈਏ ਜੀ। ਤੇ ਇੱਕ ਮਾਰਕੀਟ ਹੈ ਓਕੇ ਜਿੱਥੇ ਤੁਹਾਨੂੰ ਹਰ ਕਿਸਮ ਦਾ ਜਿਹੜਾ ਕੱਪੜਾ ਵਗੈਰਾ ਜਿਹੜਾ ਮਿਲ ਸਕਦਾ। ਜੀ ਆ ਨੋਟ ਕਰ ਲਿਓ ਜਿਹੜੀ ਬਾਈ ਨੇ ਕਹੀ ਆ, ਅਸੀਂ ਵੀ ਸਬੱਬ ਬਣਦਾ ਤੇ ਜ਼ਰੂਰ ਉਸ ਮਾਰਕੀਟ 'ਚ ਜਾ ਕੇ ਆਵਾਂਗੇ। ਵੈਸੇ ਤਾਂ ਨਾਰਕਲੀ ਬਾਜ਼ਾਰ ਫੇਮਸ ਆ ਇੱਥੋਂ ਦਾ ਕਿਹਾ ਜਾਂਦਾ। ਅਨਾਰਕਲੀ ਫੇਮਸ ਹੈ, ਫਿਰ ਲਿਬਰਟੀ ਮਾਰਕੀਟ ਹੈ, ਫਿਰ ਜਿੱਥੇ ਤੁਸੀਂ ਰਾਤੀ ਗਏ ਜੇ ਜੀ ਉਹ ਵੀ ਵਧੀਆ। ਵੈਸੇ ਔਰੀਗਾ ਸੈਂਟਰ ਬ੍ਰਾਂਡਸ ਦੀ ਜਦੋਂ ਗੱਲ ਕਰਦੇ ਆ, ਬ੍ਰਾਂਡ ਤੇ ਵੇਖੋ ਸਾਰੇ Same ਜਿਹੇ ਹੀ ਹੁੰਦੇ ਆ। ਸੇਮ ਜਿਹੇ ਹੁੰਦੇ ਆ। ਪਰ ਜਿਹੜੀ ਓਰੀਜਨਲ ਚੀਜ਼ ਹੈ ਨਾ ਜਿਹੜੀ ਇੱਥੇ ਲਾਹੌਰ ਆਪਣੇ ਲਹਿੰਦੇ ਪੰਜਾਬ ਦੀ ਖਾਸੀਅਤ ਹੈ ਨਾ। ਤੁਹਾਨੂੰ ਸੁਣਨ ਦੇ ਮੁਤਾਬਕ ਕਿਹੜੀ ਚੀਜ਼ ਦੀ ਫਰਮਾਇਸ਼ ਹੈ ਵੀ ਕੀ ਉੱਥੋਂ ਲੈਣਾ? ਉੱਥੋਂ ਪੰਜਾਬੀ ਜੁੱਤੀ ਦੇ ਸੂਟ, ਕਿਉਂਕਿ ਪਾਕਿਸਤਾਨੀ ਸੂਟ ਬਹੁਤ ਪਸੰਦ ਕਰਦੇ ਆ। ਉਧਰ ਵੀ ਐਗਜ਼ੀਬਿਸ਼ਨ ਲੱਗਦੀਆਂ ਨੇ ਨਾ ਤੇ ਆਪਾਂ ਉੱਥੋਂ ਵੀ ਇਹੀ ਖਰੀਦਦੇ ਕਿ ਸੂਟ ਲੈਣੇ ਆ। ਸੂਟ ਬੜੇ ਸੋਹਣੇ ਲੱਗਦੇ ਇੱਧਰ ਦੇ। ਲਿਆ ਗਿਆ ਭਾਜੀ? ਲੈ ਸੂਟ। ਅੱਛਾ। ਹਾਲੇ ਹੋਰ ਲੈਣੇ ਵੈਸੇ ਥੋੜੇ ਲਏ ਨੇ, ਥੋੜੇ ਲੈ ਲੈ ਹਾਲੇ ਅੱਜ ਫੇਰ ਜਾਵਾਂਗੇ। ਜਿਹੜੇ ਪੈਸੇ ਲੈ ਕੇ ਆਏ ਨਾ ਲਾ ਕੇ ਜਾਣੇ। ਹਾਂ ਪੂਰੇ ਖਤਮ ਕਰਕੇ ਜਾਣਾ। ਮੈਂ ਪਹਿਲੇ ਹੀ ਕਹਿ ਤਾ, ਮੈਂ ਕਿਹਾ ਮੈਂ ਬਚਾ ਕੇ ਨਹੀਂ ਲੈ ਕੇ ਜਾਣੇ, ਜਿੰਨੇ ਕੁ ਬਚੇ ਉਹ ਵੀ ਵਾਪਸ ਐਦੀ ਲੈਣੇ ਆ ਪਰ ਖਤਮ ਕਰਨੇ ਆ। ਮਤਲਬ ਚੇਂਜ ਨਾ ਕਰਾਉਣੇ ਪੈਣ ਇੰਡੀਅਨ ਕਰੰਸੀ 'ਚ ਦੁਬਾਰਾ। ਆਹ ਤੇ ਬੜੀ ਸੋਹਣੀ ਤੁਸੀਂ ਥਾਂ ਤੇ ਲੈ ਕੇ ਆਏ ਆਪਾਂ ਨੂੰ। ਆਹ ਫਿਲਮਾਂ 'ਚ ਥੋੜਾ ਜਿਹਾ ਮਾਹੌਲ ਵੇਖਿਆ ਪਰ ਉਦੋਂ ਵੀ ਕਮਾਲ ਦਾ ਆ। ਫਿਲਮਾਂ 'ਚ ਆਹ ਚੀਜ਼ ਨਹੀਂ ਦਿਖਦੀ। ਉਵੇਂ ਵੀ ਅੱਜ ਰੱਬੋਂ ਹੀ ਵੈਸੇ ਗਰਮੀ ਹੋ ਗਈ ਹੈ, ਮੌਸਮ ਠੀਕ ਹੋ ਗਿਆ। ਹਾਂ ਅੱਜ ਆਪਾਂ 'ਚ ਹੋਣਾ ਸੀ। ਅੱਜ ਧੁੱਪ ਨਹੀਂ ਹੈਗੀ। ਅੱਛਾ ਇਹਦੇ ਤੇ ਇਹ ਦੱਸੋ ਅਮਰੀਕ ਜੀ, ਜੀ ਭਾਜੀ ਜੇ ਆਪਾਂ ਵਲੌਗਸ ਦੀ ਗੱਲ ਕਰਦੇ ਆ, ਜਿਸ ਤਰ੍ਹਾਂ ਤੁਸੀਂ ਇੱਕ ਚੈਨਲ ਤੋਂ ਜੌਬ ਛੱਡ ਕੇ ਦੋਵੇਂ ਮੀਆਂ ਬੀਵੀ ਨੇ ਜੀ ਤੇ ਇੱਕ ਆਪਣਾ ਸੈਟਅਪ ਸ਼ੁਰੂ ਕਰ ਲਿਆ। ਹਾਂਜੀ ਜਿਹੜੇ ਸਾਡੇ ਵਾਲੇ ਪਾਸੇ ਘੱਟ ਆ ਥੋੜਾ ਜਿਹਾ ਨਾ, ਵਲੌਗਸ ਵਾਲਾ ਟ੍ਰੈਂਡ ਘੱਟ ਆ ਬਿਲਕੁਲ। ਜੀ ਤੇ ਕਿਸ ਤਰ੍ਹਾਂ ਦਾ ਇਹਦੇ 'ਚ ਪੋਟੈਂਸ਼ੀਅਲ ਕਿੰਨੀ ਆ ਜੇ ਨਵੇਂ ਕੋ ਲੋਕ ਆਉਣਾ ਚਾਹੁੰਦੇ ਹੋਣ ਇੱਧਰ ਲਈ ਆ ਉੱਧਰ ਦੇ? ਇਹ ਨਾ ਸਾਡੇ ਕੋਲੋਂ ਉਧਰਲੇ ਪੰਜਾਬ ਵਾਲੇ ਵੀ ਪੁੱਛਦੇ ਆ ਪਰ ਵੱਡੀ ਗੱਲ ਇਹ ਆ ਵੀ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਵੀ ਕੰਟੈਂਟ ਚਲਾਉਣਾ ਕੀ ਆ। ਅਸੀਂ ਸਾਡੇ ਕੋਲ ਤਾਂ ਪੱਤਰਕਾਰੀ ਦਾ ਤਜਰਬਾ ਹੈ, ਨਹੀਂ ਤੇ ਵਲੌਗਿੰਗ ਡੇਲੀ ਵਲੌਗਿੰਗ ਵੀ ਕਰ ਰਹੇ ਆ ਲੋਕ, ਇੱਧਰ ਵੀ ਕਰ ਰਹੇ ਆ, ਸਾਡੇ ਉੱਧਰ ਵੀ ਕਰ ਰਹੇ ਆ। ਤੋ ਇਹ ਬੰਦੇ ਨੂੰ ਪਹਿਲਾਂ ਮੇਨ ਜਿਹੜਾ ਕਰਨਾ ਚਾਹੁੰਦਾ ਉਹਨੂੰ ਇਹ ਸੋਚਣਾ ਪੈਣਾ ਵੀ ਮੈਂ ਕਰਨਾ ਕੀ ਆ, ਉਹਨੂੰ ਚੂਜ਼ ਕਰਨਾ ਪੈਣਾ। ਇੱਕ ਤੁਸੀਂ ਜਾਣਾ ਕਿਸ ਲਾਈਨ 'ਚ ਜਾਣਾ? ਹਾਂ ਵੀ ਉਹਦੇ 'ਚ ਹਾਂ ਤੁਹਾਡਾ ਉਹ ਰਹੂਗਾ ਕਾਰਜ ਖੇਤਰ ਕੀ ਰਹੂਗਾ, ਇਹ ਵੱਡੀ ਗੱਲ ਹੁੰਦੀ ਆ। ਮਤਲਬ ਤੁਹਾਡੀ ਆਡੀਅנס ਜੁੜ ਜਾਂਦੀ ਹੈ ਨਾ ਉਸ ਖੇਤਰ ਦੀ ਆਡੀਅנס। ਜਿਵੇਂ ਦਾ ਕੰਟੈਂਟ ਦਿਓਗੇ ਨਾ ਫਿਰ ਉਵੇਂ ਦਾ ਹੀ ਸਾਰੇ ਦੇਖਣਗੇ ਨਾ ਕਿ ਹਾਂ ਇਹ ਚੀਜ਼ ਹੁੰਦੀ ਹੈ। ਇਹ ਤਾਂ ਬਾਰ ਸਾਰਿਆਂ ਨਾਲ ਇੰਪੋਰਟੈਂਟ ਹੈ ਨਾ। ਜੇ ਅਸੀਂ ਆਖੀਏ ਵੀ ਇੱਕੋ ਦੇ ਵਿੱਚ ਸਾਰਾ ਕੁਝ ਆਪਾਂ ਕਰ ਲਈਏ ਤੇ ਹੁੰਦਾ ਨਹੀਂ ਸਾਰਾ। ਮਤਲਬ ਹੁਣ ਇੱਕ ਦੂਸਰੇ ਨੂੰ ਵੇਖੀ ਜੇ ਆਪਾਂ ਇਹ ਕਰੀਏ ਵੀ ਫਲਾਣਾ ਟਰੈਵਲ ਵਲੌਗਿੰਗ ਕਰਦਾ ਆਪਾਂ ਵੀ ਉਹ ਸ਼ੁਰੂ ਕਰ ਦਈਏ ਤੇ ਇਹ ਗੱਲ ਗਲਤ ਆ। ਮਤਲਬ ਕਿਸੇ ਤੋਂ ਇਨਸਪਾਇਰ ਨਹੀਂ ਹੋਣਾ ਆਪਾਂ ਆਪਦੇ ਅੰਦਰ ਦੀ ਦੇਖਣੀ ਵੀ ਅਸੀਂ ਕਰ ਕੀ ਸਕਦੇ ਆ ਤੇ ਫੇਰ ਹੀ ਬੰਦਾ ਕਾਮਯਾਬ ਹੋ ਸਕਦਾ। ਮਤਲਬ ਵੀ ਉਹ ਗੱਲ ਕਰਨ ਦੇ ਵੀ ਜਿਹੜੇ ਤੁਸੀਂ ਹੋਵੋ ਖੇਤਰ ਦੇ ਹੋਵੋ, ਜਿੰਨੂੰ ਤੁਸੀਂ ਚੂਜ਼ ਕਰੋ ਉਹਦੇ ਤੇ ਵੀਡੀਓਜ਼ ਕਰੋ, ਆਡੀਅנס ਵੀ ਉਹਦੀ ਜੁੜਦੀ। ਬਿਲਕੁਲ। ਤੋ ਅਸੀਂ ਅਗੇ ਸੁਰਜਨ ਸਿੰਘ ਗਲੀ ਆ ਗਏ ਹੁਣ, ਅੰਦਰ ਨੂੰ ਚੱਲਦੇ ਤਾਂ ਨਹੀਂ ਹੋਣਾ ਬਿਲਕੁਲ ਦਿੱਲੀ ਗੇਟ ਵੜਦੇ ਨਾਲ ਹੀ ਸਾਰੀ ਉਹਦੇ ਨਾਲ ਹੀ ਸੁਰਜਨ ਸਿੰਘ ਗਲੀ ਉੱਪਰ ਲਿਖਿਆ ਆ। ਆ ਉੱਪਰ ਲਿਖਿਆ ਸੁਰਜਨ ਸਿੰਘ ਗਲੀ। ਕੀ ਬਾਤ ਹੈ।
ਇਹ ਲਾਹੌਰ ਦੀ ਨਾ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਉਹ ਖੁਸ਼ਬੂ ਆ, ਇੱਕ ਆਬੋ ਹਵਾਈ ਬਦਲ ਜਾਂਦੀ, ਫੀਲਿੰਗ ਵੱਖਰੀ ਹੋਣ ਲੱਗ ਪੈਂਦੀ ਹੈ। ਇਹ ਜਿਹੜੀ ਇੱਕ ਸਰਦਾਰ ਸਾਹਿਬ ਨੇ ਸੁਰਜਨ ਸਿੰਘ ਉਹਦੇ ਨਾਂ ਤੇ ਸੁਣਿਆ ਜਾਂਦਾ ਤੇ ਹਕੀਮ ਨੇ ਉਹਦੇ ਨਾਂ ਦੇ, ਲੇਕਿਨ ਹੁਣ ਇੱਥੋਂ ਦੀ ਵਾਲ ਸਿਟੀ ਨੇ ਇਹਨੂੰ ਦੁਬਾਰਾ ਤੋਂ ਕੀਤਾ ਸੀ ਰੈਨੋਵੇਟ ਜੀ, ਬੜੇ ਅੱਛੇ ਤਰੀਕੇ ਦੇ ਨਾਲ। ਇੱਥੇ ਸਾਰੇ ਲੋਕ ਆਉਂਦੇ ਆ ਇਸ ਵੇਲੇ ਵਿਜ਼ਿਟ ਕਰਨ ਵਾਸਤੇ। ਮੈਂ ਤੁਹਾਡੀ ਸ਼ਾਇਦ ਇੱਕ ਰੀਲ ਵੇਖੀ ਇੱਥੋਂ ਦੀ, ਹਾਂ ਤੁਹਾਡੀ ਬਣੀ ਹੋਈ ਆ ਇੰਸਟਾਗ੍ਰਾਮ ਦੇ। ਹਾਂ ਇੰਸਟਾਗ੍ਰਾਮ ਦੀ। ਆਪਣੇ ਉਧਰ ਤਾਂ ਹੁਣ ਕਿਤੇ ਕਿਤੇ ਕੋਈ ਪੁਰਾਣਾ ਘਰ ਹੈ ਨਾ। ਅੱਛਾ ਹੋਰ ਅਮਰੀਕ, ਹਾਂਜੀ ਬਾਈ ਜੀ, ਸੁਣਨ ਚ ਕੀ ਸੀ ਵੀ ਲਾਹੌਰ ਜਾ ਕੇ ਆ ਕੁਝ ਵੇਖਣਾ? ਸੁਣਨ ਚ ਲਾਹੌਰ ਦਾ ਹੈਰੀਟੇਜ ਹੀ ਮੇਨ, ਹੂੰ ਵੀ ਲਾਹੌਰ ਦਾ ਕਿਲਾ, ਸ਼ਾਹੀ ਕਿਲਾ ਮਹਾਰਾਜਾ ਰਣਜੀਤ ਸਿੰਘ ਦਾ, ਜਿੱਥੇ ਦਰਬਾਰ ਲੱਗਦਾ ਸੀ ਕਦੀ, ਜਿੱਥੋਂ ਖਾਲਸਾ ਰਾਜ ਚੱਲਦਾ ਸੀ, ਵੀ ਉਹ ਸੀ ਵੀ ਦੇਖਾਂਗੇ, ਉਹ ਸਾਰੀਆਂ ਚੀਜ਼ਾਂ ਵੇਖੀਆਂ। ਤੇ ਬਾਕੀ ਇੱਕ ਵੱਡਾ ਖਾਨ ਆ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਜੰਮ ਪਿਆ ਫਿਰ ਹੁਣ? ਹਾਂ ਮੈਂ ਤਾਂ ਅਗਲੇ ਸਾਲ ਇਸੇ ਤਰੀਕ ਤੋਂ ਤੇਰੀ ਬਰਥਡੇ ਕਰਾਂਗੇ। ਮੇਰਾ ਬਰਥਡੇ ਵੈਸੇ ਵੀ ਅਪ੍ਰੈਲ 'ਚ ਹੈ ਆਹੋ ਤੇ ਹੁਣ ਲਾਹੌਰ ਇੱਥੇ ਆ ਕੇ ਵੀ ਮਤਲਬ 2 ਵਾਰ ਹੋ ਗਏ ਜੀ, ਜੰਮ ਪਏ। ਬਿਲਕੁਲ ਬਿਲਕੁਲ। ਅਪ੍ਰੈਲ 'ਚ ਹੀ ਆਇਆ। ਮੈਂ ਸਾਰੀਆਂ ਚੀਜ਼ਾਂ ਇੱਕੋ ਥਾਂ ਤੇ, ਮਤਲਬ ਲਾਹੌਰ ਤਾਂ ਨਾ ਇੱਕ ਤਰ੍ਹਾਂ ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਚੀਜ਼ ਹੈ। ਉਸ ਹਿਸਾਬ ਨਾਲ ਆ ਵੀ ਬਹੁਤ ਕੁਝ ਆ ਇੱਥੇ। ਹੋ ਸਕਦਾ ਵੀ ਸਾਡੀਆਂ ਕੋਈ ਚੀਜ਼ਾਂ ਰਹਿ ਵੀ ਜਾਣ, ਸਾਨੂੰ ਕੋਈ ਚੀਜ਼ਾਂ ਬਾਰੇ ਪਤਾ ਵੀ ਨਾ ਹੋਵੇ। ਨਹੀਂ ਬਹੁਤ ਕੁਝ ਆ, ਮਤਲਬ ਜਿੰਨੇ ਤੱਕ ਕੋਈ ਦਿਨ ਥੋੜੇ ਉਸ ਹਿਸਾਬ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਨਹੀਂ ਹੋਣਾ, ਨਹੀਂ ਸਾਰਾ ਕੰਪਲੀਟ ਨਹੀਂ ਹੋਣਾ। ਤਾਲੇ ਲੱਗੇ ਹਲੀ ਵੱਡੇ ਵੱਡੇ ਵੇਖੋ, ਕਿਉਂਕਿ ਇੱਥੇ ਹੁਣ ਰੋਜ਼ੇ ਆ ਨਾ, ਰੋਜ਼ਿਆਂ ਦੇ ਵਿੱਚ ਲੇਟ ਖੁੱਲਦਾ ਜੀ। ਆਹ ਚੀਜ਼ਾਂ ਕਮਾਲ ਆ ਵੀ ਤੁਹਾਡੇ ਘਰ ਘਰ ਗੈਸ ਪਹੁੰਚਾਈ ਆ ਇਦਾਂ, ਹਨਾ? ਹਾਂ ਗੈਸ ਸਾਰੇ ਘਰਾਂ 'ਚ ਹੈ, ਸਿਲੰਡਰ ਦੀ ਲੋੜ ਨਹੀਂ ਹੈਗੀ ਇੱਥੇ। ਹਾਂ ਨਾ ਉਸਮਾਨ ਕੀ ਬੈਠਕ ਇੱਥੇ ਅੰਦਰ ਬਣਾਇਆ ਉਹਨਾਂ ਬਹਿਣ ਵਾਸਤੇ। ਅੱਛਾ ਰੈਸਟੋਰੈਂਟ ਟਾਈਪ ਆ ਕੁਝ? ਨਹੀਂ ਉਵੇਂ ਵੈਸੇ ਐਂਟੀਕ ਚੀਜ਼ਾਂ ਰੱਖੀਆਂ ਹੋਏ ਜਿਹੜੇ ਵਿਜ਼ਿਟਰ। ਅੱਛਾ 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 ਤੁਸੀਂ ਜ਼ਰੂਰ ਆਪਣੇ ਵਲੌਗਸ ਦੇ ਰਾਹੀਂ ਕਰਿਓ, ਇਸ ਤਰ੍ਹਾਂ ਦੇ ਵੀਡੀਓਜ਼ ਸ਼ੇਅਰ ਕਰਿਓ ਜੀ। ਜਿਹੜੇ ਟੂਰਿਸਟ ਪੁਆਇੰਟ ਆਫ View ਨਾਲ ਆਉਣਾ ਚਾਹੁੰਦੇ ਨੇ ਲੋਕ, ਉਹ ਵੇਖ ਕੇ ਜੀ ਚਲੋ 2 4 5 ਅਟਰੈਕਟ ਹੋਣਗੇ। ਇੱਕ ਡਰ, ਇੱਕ ਖੌਫ ਜਿਹਾ ਜਿਹੜਾ ਅਸੀਂ ਰਲ ਮਿਲ ਕੇ ਆਪਾਂ ਲਾਉਣਾ। ਤੁਹਾਨੂੰ ਕੀ ਲੱਗਦਾ ਹੈ ਇਦਾਂ ਦੀ ਗੱਲ? ਨਹੀਂ ਕੋਈ ਨਹੀਂ, ਮੈਨੂੰ ਤਾਂ ਲੱਗ ਹੀ ਨਹੀਂ ਰਿਹਾ। ਜਿਵੇਂ ਕੋਈ ਹੋਰ ਕਹਿੰਦਾ ਵੀ ਨਾ ਕਿ ਡਰ ਲੱਗਦਾ, ਪਹਿਲਾਂ ਛੋਟੇ ਹੁੰਦੇ ਲੱਗਦਾ ਸੀ, ਸੱਚੀ ਲੱਗਦਾ ਸੀਗਾ, ਪਰ ਹੁਣ ਜਦੋਂ ਦੀ ਆਈ ਉਦੋਂ ਦਾ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੈਂ ਬਾਹਰ ਕਿਤੇ ਥੋੜਾ ਜਿਹਾ ਨਾ ਹੌਸਲਾ ਸਾਨੂੰ ਕਰਤਾਰਪੁਰ ਸਾਹਿਬ ਆ ਕੇ ਮਿਲ ਜਾਂਦਾ ਪਹਿਲਾਂ। ਜਦੋਂ ਬੰਦਾ ਉੱਥੇ ਆ ਜਾਂਦਾ ਫਿਰ ਲੱਗਦਾ ਕਿ ਅੱਛਾ ਯਾਰ ਇੰਨੇ ਵਧੀਆ ਬੰਦੇ ਆ, ਕਿਉਂ ਨਾ ਵੀਜ਼ਾ ਲੈ ਕੇ ਉਧਰ ਦੀ ਚੱਲੀਏ। ਸਟਾਰਟਰ ਮਿਲ ਜਾਂਦਾ ਆਜੋ, ਹਾਂ ਉਹ ਸਟਾਰਟਰ ਜਿਹਾ ਮਿਲ ਜਾਂਦਾ। ਬਿਲਕੁਲ ਬਿਲਕੁਲ। ਹਾਂ ਇਹ ਲਾਂਘੇ ਨੇ ਬਹੁਤ ਉਤਸ਼ਾਹਿਤ ਕੀਤਾ ਨਾ, ਉਦੋਂ ਤੋਂ ਬਹੁਤ ਆਉਣੇ ਸ਼ੁਰੂ ਹੋਏ ਨੇ। ਉਹਦੇ 'ਚ ਭਾਜੀ ਤੁਹਾਡਾ ਵੀ ਬੜਾ ਵੱਡਾ ਯੋਗਦਾਨ ਆ ਪੰਜਾਬੀ ਲਹਿਰ ਤੁਹਾਡੇ ਚੈਨਲ ਦਾ। ਵੀ ਤੁਸੀਂ ਜਦੋਂ ਤੋਂ, ਕਿਉਂਕਿ ਮੇਰੀ ਜਿਹੜੀ ਇਮੇਜ ਹੈ ਨਾ ਪਾਕਿਸਤਾਨ ਲਹਿੰਦੇ ਪੰਜਾਬ ਦੇ, ਪੰਜਾਬ ਇੱਥੋਂ ਵਾਲੇ ਪੰਜਾਬ ਲਈ, ਉਹ ਤੁਹਾਡੀਆਂ ਵੀਡੀਓਜ਼ ਤੋਂ ਹੀ ਕਲੀਅਰ ਹੋਈ। ਹੋ ਸਕਦਾ ਕਿ ਮੇਰੇ ਮਨ 'ਚ ਵੀ ਪਹਿਲਾਂ ਡਰ ਸੀ, ਪਰ ਉਹ ਮੇਰੇ ਇੱਥੇ ਆਉਣ ਤੋਂ 19 'ਚ ਆਉਣ ਤੋਂ ਪਹਿਲਾਂ ਹੀ ਕਲੀਅਰ ਹੋ ਗਈ ਸੀ ਵੀ ਹਾਂ ਨਾਸਿਰ ਢਿੱਲੋਂ ਹੀ ਇੰਨਾ ਵਧੀਆ ਕੰਮ ਕਰ ਰਹੇ, ਉਧਰਲੇ ਬੰਦੇ ਇਦਾਂ ਦੇ ਆ, ਉਹ ਵੀ ਆਪਣੀ ਮਿੱਟੀ ਨੂੰ ਵੇਖਣਾ ਚਾਹੁੰਦੇ ਆ ਕੇ। ਉਹ ਇਹ ਸਾਰੀਆਂ ਚੀਜ਼ਾਂ ਜਦੋਂ ਵੇਖੀਆਂ ਨਾ, ਉਦੋਂ ਮਤਲਬ ਕੋਈ ਡਰ ਰਿਹਾ ਹੀ ਨਹੀਂ ਸੀ। ਤੇ ਆਪਾਂ ਕੱਲੀਆਂ ਕੱਲੀਆਂ ਗਲੀਆਂ 'ਚ ਵੜ ਰਹੇ ਹਾਂ ਵੀ। ਕਮਾਲ। ਆਓ ਜੀ, ਇਹ ਤਾਂ ਮੈਂ ਕਿਹਾ ਗਲੀਆਂ ਅੰਦਰਲੀਆਂ ਵੀ ਥੋੜੀਆਂ ਥੋੜੀਆਂ ਲਾਹੌਰ ਸ਼ਹਿਰ ਦੀਆਂ ਗਲੀਆਂ, ਲਾਹੌਰ ਸ਼ਹਿਰ ਦੀਆਂ ਗਲੀਆਂ। ਕਦੇ ਇੱਥੇ ਸਾਂਝੇ ਪੰਜਾਬ ਵਾਲੇ ਬਜ਼ੁਰਗ ਬਹਿੰਦੇ ਹੋਣੇ ਆ ਕੇ, ਖਰੀਦਦਾਰੀਆਂ ਕਰਦੇ ਹੋਣੇ, ਬਹੁਤ ਕੁਝ ਕਰਦੇ ਹੋਣਗੇ ਉਹਨਾਂ ਵੇਲਿਆਂ 'ਚ, ਤੇ ਅੱਜ ਅਸੀਂ ਉਹਨਾਂ ਦੀਆਂ ਪੈੜਾਂ ਤੇ ਤੁਰੇ ਫਿਰ ਰਹੇ ਹਾਂ। ਇਹ ਆਪਣੇ ਆਪ 'ਚ ਹੀ ਬੜੀ ਵੱਡੀ ਹੌਲੀ ਹੌਲੀ ਵੈਸੇ ਡਰ ਖਤਮ ਹੋ ਰਿਹਾ ਆ। ਹਰ ਕੋਈ ਚਾਹੁੰਦਾ ਕਿ ਅਸੀਂ ਜਾ ਕੇ ਆਈਏ, ਲਾਹੌਰ ਵੇਖ ਕੇ ਆਈਏ। ਕਹਿੰਦੇ ਹੋ ਕਿ ਸਾਨੂੰ ਡਰ ਆਉਂਦਾ ਹੈ ਦਰਲੋਰ ਤੋਂ, ਕਿਹੜੀ ਐਸੀ ਚੀਜ਼ ਤੋਂ ਕਰੋ ਗੱਲ ਜੀ ਜੀ ਰਹੇ ਤੁਸੀਂ ਗੱਲਾਂ ਕਰ ਰਹੇ ਸੋ ਕਿ ਸਾਨੂੰ ਬੜਾ ਆਉਣ ਤੋਂ ਪਹਿਲੇ ਡਰ ਮਹਿਸੂਸ ਹੁੰਦਾ ਸੀ ਇੱਥੇ ਆ ਕੇ। ਕਿਉਂ ਤੁਸੀਂ ਇਹਦੀ ਵਜ੍ਹਾ ਕੀ ਤੁਸੀਂ ਦੱਸੋ ਜੀ। ਇਹਦੀ ਵਜ੍ਹਾ ਸਾਨੂੰ ਤੇ ਨਹੀਂ ਪਤਾ, ਸਾਡੇ ਘਰਦਿਆਂ ਨੂੰ ਪਤਾ ਹੋਊ, ਜਿਹੜੇ ਵੱਡੇ ਸੀ ਬਜ਼ੁਰਗ। ਹਾਂ ਕਿਉਂਕਿ ਪਹਿਲੇ ਤੇ ਘਰਾਂ ਚੋਂ ਹੀ ਹੋਇਆ ਨਾ, ਘਰਦਿਆਂ ਨੇ ਸਾਨੂੰ ਕਹਿਣਾ ਕਿ ਨਹੀਂ ਜਾਣਾ ਨਹੀਂ ਜਾਣਾ। ਹੌਲੀ ਹੌਲੀ ਮੀਡੀਆ, ਕਿਉਂਕਿ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨਾ ਜਿਹੜੀਆਂ ਚੰਗੀਆਂ ਨੇ, ਮਤਲਬ ਨੈਗੇਟਿਵ ਖਬਰਾਂ। ਨੈਗੇਟਿਵ ਖਬਰਾਂ ਜਿਹੜੀਆਂ ਨਾ ਮੀਡੀਆ ਪ੍ਰੋਪਗੈਂਡਾ ਔਰ ਇਸਲਾਮ ਦੁਸ਼ਮਣ ਪ੍ਰੋਪਗੈਂਡਾ, ਹਾਂਜੀ ਜਿਹੜਾ ਸਾਡੇ ਅੰਦਰ ਜਿਹੜਾ ਨਾ ਤੁਹਾਡੇ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਫੈਲਾਇਆ ਗਿਆ, ਡਰਾਇਆ ਗਿਆ ਕਿ ਉੱਥੇ ਜਾਓਗੇ ਪਤਾ ਜਿੰਨੇ ਲੋਕ ਤੁਹਾਨੂੰ ਪਿਆਰ ਕਰਨ ਵਾਲੇ ਇਸ ਪੰਜਾਬ ਵਿੱਚ ਕੀ ਪੂਰੇ ਪਾਕਿਸਤਾਨ ਵਿੱਚ, ਲਾਹੌਰ ਦੇ ਅੰਦਰ ਖਾਸ ਕਰਕੇ ਜਿਸਲੇ ਤੁਸੀਂ ਆਓਗੇ ਨਾ ਤੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਵੇਖ ਲਿਆ ਹਾਂਜੀ। ਤੇ ਬਸ ਇਹ ਚੀਜ਼ ਨੂੰ ਅੱਗੇ ਜਾ ਕੇ ਦੱਸੋ ਕਿ ਐਸੀ ਪਾਕਿਸਤਾਨ ਦੇ ਅੰਦਰ ਐਸੀ ਕੋਈ ਗੱਲ ਨਹੀਂ। ਲੋਕ ਤੇ ਆਪਸ ਵਿੱਚ ਮਿਲਣਾ ਚਾਹੁੰਦੇ ਨੇ। ਤੁਹਾਡੀ ਹਕੂਮਤ ਜਿਹੜੀ ਹੈ ਨਾ, ਇਹ ਤੁਸੀਂ ਭਾਵੇਂ ਅਸੀਂ ਆਪਸ ਵਿੱਚ ਗੱਲ ਕਰ ਰਹੇ ਹਾਂ, ਬਹੁਤ ਨੈਗੇਟਿਵ ਕਿਰਦਾਰ ਅਦਾ ਕਰਦੀ ਹੈ। ਕਿਉਂਕਿ ਅਜੇ ਤੱਕ ਮੈਂ ਇੱਕ ਕ੍ਰਿਕਟ ਦੇ ਮੌਜੂ ਤੇ ਗੱਲ ਤੁਹਾਡੇ ਨਾਲ ਕਰ ਲਵਾਂ, ਇਹਦੇ ਤੱਕ ਉਹ ਟੀਮ ਪਾਕਿਸਤਾਨ ਭੇਜਣ ਨੂੰ
ਤਿਆਰ ਨਹੀਂ ਹੁੰਦੀ ਜਿਸ ਜੀ 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 ਏਸ਼ੀਆ ਕੱਪ ਸੀ ਜਿਹੜਾ ਪਾਕਿਸਤਾਨ ਦਾ ਮਿਲਿਆ ICC ਵੱਲੋਂ ਇੱਕ ਸਰਕਾਰੀ ਇੰਟਰਨੈਸ਼ਨਲ ਇਵੈਂਟ ਕਹ ਲਓ ਏਸ਼ੀਆ ਦਾ ਵੀ ਤਿਆਰ ਜੀ 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 ਉਹਦੇ ਵਿੱਚ ਉਹਦੇ ਤੱਕ ਨਹੀਂ ਭੇਜਣ ਨੂੰ ਯਾਰ ਉਹਦੇ ਤੋਂ ਪ੍ਰੋਪਗੈਂਡਾ ਤੇ ਫਿਰ ਤੁਹਾਡੇ ਅੰਦਰ ਇਹੋ ਹੀ ਜਾਏਗਾ ਨਾ ਕਿ ਪਤਾ ਨਹੀਂ ਪਾਕਿਸਤਾਨ ਵਿੱਚ ਕੀ ਹੋ ਰਿਹਾ ਦੁਨੀਆ ਮਰਦੀ ਪਈ ਚਲੋ ਅਸੀਂ ਤੇ ਇਹੀ ਕਹਿੰਦੇ ਆ ਕਿ ਇਦਾਂ ਦਾ ਕੋਈ ਡਰ ਨਹੀਂ ਹਾਂ ਹੈਗਾ ਡਰ ਨਹੀਂ ਆ। ਬਾਕੀ ਤੁਸੀਂ ਸਾਡੀਆਂ ਵੀਡੀਓਜ਼ 'ਚ ਵੇਖਿਆ ਹੀ ਆ ਜਿਹੜੇ ਸਾਨੂੰ ਵਾਕਵੇ ਟੂਰਾਂ ਤੇ ਵੇਖ ਰਹੇ ਉਹਨਾਂ ਨੂੰ ਪਤਾ ਵੀ ਅਸੀਂ ਕਿਸ ਤਰ੍ਹਾਂ ਲਾਹੌਰ ਨੂੰ ਜਾਂ ਲਹਿੰਦੇ ਪੰਜਾਬ ਦੇ ਹੋਰ ਜਿਹੜੇ ਸ਼ਹਿਰ ਨੇ ਗੁਰਧਾਮ ਨੇ ਕਿਵੇਂ ਐਕਸਪਲੋਰ ਕਰ ਰਹੇ ਆ ਕਿਵੇਂ ਸਾਰਾ ਕੁਝ ਜਾ ਰਹੇ ਕਿਵੇਂ ਬਾਜ਼ਾਰਾਂ ਦੇ ਵਿੱਚ ਘੁੰਮ ਰਹੇ ਆ ਹਨਾ ਤੇ ਉਹ ਬੜਾ ਸਵਾਦ ਆ ਰਿਹਾ ਜਿਸ ਸੱਚੀ ਤਰ੍ਹਾਂ ਕੰਮ ਤੁਸੀਂ ਇਸ ਗਲੀ 'ਚ ਆਏ ਹੋ ਛੋਟੇ ਛੋਟੇ ਮਕਾਨ ਨੇ ਤੇ ਇਸ ਤਰ੍ਹਾਂ ਦੇ ਇੱਥੇ ਲੋਕ ਜਿਹੜੇ ਵੱਡੇ ਦਿਲਾਂ ਵਾਲੇ ਲੋਕ ਰਹਿੰਦੇ ਨੇ ਐਸੇ ਨਹੀਂ ਰੱਖੋ ਛੋਟੇ ਮਕਾਨਾਂ ਦੇ ਵੱਡੇ ਵੱਡੇ ਲੋਕ ਰਹਿੰਦੇ ਨੇ ਵੱਡੇ ਦਿਲਾਂ ਵਾਲੇ ਲੋਕ ਰਹਿੰਦੇ ਐਸੇ ਵਿੱਚ ਰੱਖੋ ਕਿ ਇਹ ਪਾਕਿਸਤਾਨ ਹੈ ਤੇ ਪਾਕਿਸਤਾਨ ਪਿਆਰ ਕਰਨ ਵਾਲਾ ਮੁਲਕ ਹੈ ਕਿਸੇ ਨਾਲ ਦੁਸ਼ਮਣੀ ਕਰਨ ਵਾਲਾ ਮੁਲਕ ਨਹੀਂ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਕਿਉਂਕਿ ਭਾਜੀ ਨਾ ਸਾਡੇ ਵਾਲਾ ਮੀਡੀਆ ਕਈ ਵਾਰ ਦੋ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਦਾ ਪਾਕਿਸਤਾਨ ਨੂੰ ਲੈ ਕੇ ਇੱਕ ਤਾਂ ਪਾਕਿਸਤਾਨ 'ਚ ਮੰਦਾਲੀ ਬੜੀ ਆ ਗਰੀਬੀ ਬੜੀ ਆ ਚੰਗਿਆੜੇ ਨਿਕਲੇ ਪਏ ਆ ਤੇ ਦੂਸਰਾ ਗੋਲੀਆਂ ਵਾਲਾ ਮਾਹੌਲ ਆ ਵੀ ਹੁਣ ਵੀ ਮਹਿੰਗਾਈ ਵਾਲੀਆਂ ਖਬਰਾਂ ਕਿਵੇਂ ਆਹੋ ਫੈਲੀਆਂ ਹੋਈਆਂ ਕਿ ਬਹੁਤ ਮਹਿੰਗਾਈ ਹੈ ਬਹੁਤ ਮਹਿੰਗਾਈ ਹੈ ਮਹਿੰਗਾਈ ਬਾਰੇ ਵੀ ਤੁਸੀਂ ਥੋੜਾ ਜਿਹਾ ਦੱਸ ਦਿਓ ਹਾਂਜੀ ਮਹਿੰਗਾਈ ਦੀ ਗੱਲ ਕਰਦੇ ਮਹਿੰਗਾਈ ਜ਼ਰੂਰ ਪਿਛਲੇ ਕੁਝ ਟਾਈਮ ਤੋਂ ਮਹਿੰਗਾਈ ਬਹੁਤ ਵਧੀਆ ਲੇਕਿਨ ਤੁਸੀਂ ਆਵਾਮ ਵੇਖਦੇ ਹੋ ਨਾ ਲੋਕ ਜੀ ਦੇਖੋ ਜਿਹੜੀ ਪਾਵਰਟੀ ਲਾਈਨ ਉਹ ਤੇ ਹੈ ਹੀ ਹੈ ਕਿਤੇ ਨਾ ਕਿਤੇ ਥੋੜਾ ਬਹੁਤਾ ਗੁਰਬਤ ਵੀ ਹੁੰਦੀ ਹੈ ਸਾਰੇ ਮੁਲਕਾਂ ਦੇ ਸਾਰੇ ਮਾਮਲਾਤ ਹੈ ਬਿਲਕੁਲ ਲੇਕਿਨ ਲੋਕ ਇੱਥੋਂ ਦੇ ਖੁਸ਼ਹਾਲ ਨੇ ਵਧੀਆ ਆਪਣੀ ਜ਼ਿੰਦਗੀ ਜਿਉਂਦੇ ਨੇ ਨਹੀਂ ਅਸੀਂ ਜਦੋਂ ਨਾ ਮਤਲਬ ਤੁਸੀਂ ਕੰਪੈਰੀਟਿਵਲੀ ਵੇਖ ਲਓ ਕੰਪੈਰੀਟਿਵ ਉਹੀ ਕਰ ਤੁਸੀਂ ਪੰਜਾਬ ਦੀ ਆਪਣੇ ਦੀ ਗੱਲ ਕਰਦੇ ਹੋ ਤੇ ਇਧਰਲੇ ਪੰਜਾਬ ਨਾਲ ਆਪਾਂ ਕੰਪੈਰੀਟਿਵਲੀ ਵੇਖ ਲੈਂਦੇ ਆ ਵੀ ਤੁਹਾਡੇ ਕਿੰਨੇ ਲੋਕ ਬਾਹਰ ਨੇ ਤੇ ਸਾਡੇ ਕਿੰਨੇ ਬਾਹਰ ਨੇ ਹਾਂ ਮੈਨੂੰ ਲੱਗਦਾ ਕਿ ਮੇਰੇ ਪਿੰਡ 'ਚ ਜੇ ਯੂਰਪ ਜਾਂ ਉਧਰ ਹੋਣਗੇ ਕੋਈ 2 ਜਾਂ 3 ਬੰਦੇ ਹੋਣਗੇ ਬਾਹਰ ਸਾਡੇ ਪ੍ਰਵਾਸ ਬਹੁਤ ਹੋਇਆ ਨਾ ਤੇ ਤੁਹਾਡੇ 2 ਜਾਂ 3 ਪਿੰਡ ਹੋਣੇ ਮੈਨੂੰ ਲੱਗਦਾ ਸਾਰੇ ਬਾਹਰ ਹੋਣਗੇ ਉਹ ਪੈਸਾ ਉੱਥੇ ਹੀ ਆਇਆ ਨਾ ਪੈਸਾ ਤਾਂ ਉੱਥੇ ਪਿੰਡਾਂ 'ਚ ਲੱਗਾ ਮਤਲਬ ਉਹਦਾ ਇਹ ਹੋਇਆ ਕਿ ਉਹ ਜਿਹੜੀ ਗੱਲ ਹੈ ਉਹ ਏਡੀ ਹੈ ਨਹੀਂ ਜਿੱਡੀ ਆਪਾਂ ਜਿਹੜੀ ਆਪਾਂ ਗੱਲ ਕਰਦੇ ਆ ਬਿਲਕੁਲ ਬਿਲਕੁਲ ਅੱਜ ਦੇ ਜੀ ਪੁਰਾਣਾ ਵੇਖ ਲਓ ਅਭੀ ਅੱਛਾ ਮੁਗਲਾਂ ਦਾ ਖੂਹ ਮੁਗਲ ਵੈਲ ਕੀ ਬਾਤਾਂ ਮੁਗਲ ਵੇੜਿਆਂ ਦਾ ਖੂਹ ਬਈ ਕਮਾਲ ਇਹ ਬੜੀ ਵਧੀਆ ਗੱਲ ਆ ਵੀ ਤੁਸੀਂ ਸਾਂਭ ਕੇ ਰੱਖਿਆ ਪਿਆ ਹਾਂਜੀ ਉਹ ਦੇਖੋ ਪੁਰਾਣੇ ਉਦਾਂ ਦੀ ਉਹ ਆ ਇਹਨਾਂ ਭਰ ਕੇ ਲਿਆਉਂਦੇ ਆ। ਬਣਾਓ ਤਸਵੀਰਾਂ ਲਾਓ ਬਹੁਤ ਵਧੀਆ ਜੀ ਇਹ ਆਪਣੇ ਚੈਨਲ ਤੇ ਲਾਓ ਵੀ ਇੱਥੇ ਖੂਹ ਤੇ ਆਓ ਤਾਂ 50 ਤੇ 100 ਰੁਪਈਆ ਵੀ ਦਿਓ ਅੱਛਾ ਵੈਸੇ ਨਹੀਂ ਅੱਛਾ ਇਹ ਸੈਲਫੀ ਦੇ ਪੈਸੇ ਨੇ ਮਤਲਬ ਕਿ ਮੇਰਾ ਘਰ ਦਾ ਖਰਚਾ ਚੱਲਦਾ ਹੈ ਹਾਂ ਤੁਹਾਡਾ ਘਰ ਦਾ ਖਰਚਾ ਚੱਲਦਾ ਹੈ ਨਾ ਨਹੀਂ ਬਹੁਤ ਵਧੀਆ ਠੀਕ ਹੈ ਜੀ ਕਿਉਂਕਿ ਸੈਲਰੀ ਨਹੀਂ ਲਾਈ ਵਾਲਸੀਡੀਆਂ ਨੇ ਜੀ ਤੇ ਉਹ ਫਿਰ ਇਹਦੇ ਤੋਂ ਮੇਰਾ ਘਰ ਦਾ ਸਿਸਟਮ ਚੱਲਦਾ ਫਿਰ ਜੀ ਇਹ ਚੈਨਲ ਇਹਨਾਂ ਦਾ ਚੈਨਲ ਇਹਨਾਂ ਨੂੰ ਦੱਸੋ ਨਾ ਇੰਡੀਆ ਜਾ ਕੇ ਆਪ ਚੈਨਲ ਤੇ ਖਬਰ ਚਲਾਉਣ हाँ, ਤੁਹਾਡੇ चैनल पे चलाएं जी और ज्यादा लोगों को बताएं ताकि वो आए ये इधर का टूर करे जी ये मतलब कि ਨਹੀਂ ਦੱਸੋ ਪੰਜਾਬੀ ਥੋੜਾ ਜਿਹਾ ਇਹਦੇ ਬਾਰੇ ਦੱਸੋ ਮੈਨੂੰ ਥੋੜਾ ਜਿਹਾ ਦੱਸਣਾ ਪੰਜਾਬੀ ये ਚ मुगला दा खूह है जी ठीक है मतलब कि इतना देख रहे हाँ जी, हो हाँ जी। ਟੈਲਾ ਹੁਣ ਲਵਾਈਆਂ ਨੇ ਉਹਨਾਂ ਨੇ ਠੀਕ ਹੈ ਉਹਨਾਂ ਨੇ ਹੁਣ ਇਹ ਕੰਮ ਦੁਬਾਰਾ ਸ਼ੁਰੂ ਕਰਵਾਉਣਾ ਬਾਸ ਸਿਟੀ ਵਾਲਿਆਂ ਨੇ ਉਹਨਾਂ ਦੇ ਅੰਡਰ ਵਿੱਚ ਹੈ ਇਹ ਕਦੀ ਵੀ ਰਿਪੇਅਰ ਨਹੀਂ ਹੋਇਆ ਹਲੇ ਤੱਕ नहीं अब ये करना क्योंकि ये पास हो गया है अच्छा। ए हुन पास हो गया हुन उन्होंने मतलब कि काम शुरू करना है ਜੀ फिर काफी खूबसूरती हो जाएगी ਠੀਕ ਹੈ ਜੀ ए ਪਰ ਮੈਨੂੰ ਲੱਗਦਾ ਵੀ ਇਦਾਂ ਹੀ ਸੋਹਣਾ ਲੱਗਦਾ ਵੈਸੇ ਕਈਆਂ ਨੂੰ ਐਨਜੀ ਸੋਨਾ ਲੱਗਦਾ ਕਈਆਂ ਨੂੰ ਕਹਿੰਦੇ ਨੇ ਇਹ ਤਿਆਰ ਕਰਵਾਓ ਹੁਣ ਨਹੀਂ ਪੁਰਾਣਾ ਵਧੀਆ ਪੁਰਾਣੀ ਲੱਗਦਾ ਦੇਖੀ ਵਧੀਆ ਲੱਗਦੀ ਹੈ ਹਾਂਜੀ ਬਹੁਤ ਵਧੀਆ ਲੱਗਦਾ ਨਹੀਂ ਬਹੁਤ ਸੋਹਣੀ ਚੀਜ਼ ਆ ਤੇ ਚੰਗੀ ਗੱਲ ਆ ਵੀ ਤੁਸੀਂ ਇਹਨੂੰ ਸਾਂਭ ਕੇ ਰੱਖਿਆ ਪਿਆ ਬਿਲਕੁਲ ਹੈ ਬਹੁਤ ਵਧੀਆ ਗੱਲ ਹੈ ਜੀ ਚਲੋ ਤੁਹਾਡੀ ਫੀਸ ਜ਼ਰੂਰ ਮੈਂ ਤੁਹਾਨੂੰ ਦੇ ਕੇ ਜਾਊਂਗਾ ਠੀਕ ਹੈ ਜੀ ਇਹ ਜੀ ਮੁਗਲਾਂ ਵਾਲਾ ਖੂਹ ਤੁਸੀਂ ਪੁਰਾਣਾ ਵੇਖਿਆ ਤੇ ਇਹਦੇ ਨਾਲ ਹੀ ਅੱਜ ਦਾ ਵੀਡੀਓ ਦਾ ਆਪਾਂ ਇਖਤਤਾਮ ਕਰਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਸਾਡੇ ਲਾਹੌਰ ਦੇ ਟੂਰ ਦੇ ਵਿੱਚ ਤੁਸੀਂ ਜੁੜੇ ਰਹਿਣਾ ਨਾਲ ਤੇ ਵਾਕ ਵਿਦ ਟੁਰਨਾ ਦੇ ਵੀਡੀਓ ਵੀ ਵੇਖਣਾ ਮਿਹਰਬਾਨੀ ਆਉਣ ਵਾਲੇ ਲਾਹੌਰ ਦੇ ਵੀਡੀਓਜ਼ ਬੜੇ ਖੂਬਸੂਰਤ ਤੁਹਾਨੂੰ ਵਿਖਾਉਣਗੇ ਸਾਰੇ ਜਿੰਨਾ ਲਾਹੌਰ ਨੂੰ ਐਕਸਪਲੋਰ ਕਰਾਂਗੇ ਗੁਰੂ ਘਰਾਂ ਨੂੰ ਐਕਸਪਲੋਰ ਕਰਾਂਗੇ ਤੇ ਪਿੰਡਾਂ ਤੱਕ ਜਿਹੜੇ ਇਹਨਾਂ ਦੇ ਵੀਡੀਓਜ਼ ਹੋਣਗੇ ਸੋ ਉਹਨਾਂ ਨੂੰ ਵੀ ਫੋਲੋ ਜ਼ਰੂਰ ਕਰਨਾ ਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਆਉਂਦੇ ਰਵਾਂਗੇ ਮਿਲਦੇ ਆ ਫਿਰ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ